ਬੌਂਡੀ ਬੀਚ ਦੀ ਕਤਲੋਗਾਰਤ ਤੋਂ ਬਾਅਦ 'ਚ ਜਿਹੜੇ ਪੇ-ਪੁੱਤ ਸਾਜਿਦ ਅਕਰਮ ਤੇ ਨਵੀਦ ਅਕਰਮ ਨੇ ਜੋ ਕਤਲ ਕੀਤੇ, 15 ਜਾਣੇ ਮਾਰ ਦਿੱਤੇ ਸੀ ਜੂਇਸ਼ ਹੌਲੀਡੇ ਦੇ ਉੱਤੇ, ਉੱਥੇ ਗੈਦਰਿੰਗ ਜਿਹੜੀ ਹੋਈ ਸੀ। ਉਸ ਤੋਂ ਬਾਅਦ ਦੇ ਵਿੱਚ ਆਸਟ੍ਰੇਲੀਆ ਨੇ ਕਿਹਾ ਸੀਗਾ ਵੀ ਉਹ ਹੋਰ ਗਨ ਕੰਟਰੋਲ ਦੇ ਉੱਤੇ ਕਦਮ ਵਧਾਉਣਗੇ। ਅੱਜ ਆਸਟ੍ਰੇਲੀਆ ਨੇ ਅਨਾਉਂਸ ਕੀਤਾ ਹੈ, ਉਹਨਾਂ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਨੇ, ਵੀ ਉਹ ਗਨ ਬਾਇਬੈਕ ਪਲਾਨ ਅਨਾਉਂਸ ਕਰਨ ਜਾ ਰਹੇ ਆ। ਹਫ਼ਤੇ ਦੇ ਵਿੱਚ ਹੀ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੇ ਕਦਮ ਵੀ ਜਿਹੜਾ ਉਹ ਚੁੱਕ ਲਿਆ ਹੈਗਾ ਆ 15 ਜਾਣਿਆਂ ਦੀ ਮੌਤ ਤੋਂ ਬਾਅਦ ਦੇ ਵਿੱਚ। ਕਹਿੰਦੇ ਵੀ ਸਵੀਪਿੰਗ ਗਨ ਬਾਇਬੈਕ ਪਲਾਨ ਉਹ ਲਿਆ ਰਹੇ ਨੇ, ਸਕੀਮ ਲਿਆ ਰਹੇ ਨੇ, ਜਿਸ ਦੇ ਨਾਲ ਸਟਰੀਟਸ ਤੋਂ ਜਿਹੜੀਆਂ ਬੰਦੂਕਾਂ ਆ ਉਹ ਵਾਪਸ ਲੈ ਲਈਆਂ ਜਾਣਗੀਆਂ। ਜਿਹੜੇ ਅਕਰਮ ਪੇਪਤ ਸੀਗੇ, ਉਹਨਾਂ ਦੇ ਦੁਆਰਾ ਕਹਿੰਦੇ ਵੀ ਉਹ 6 ਹਾਈ ਪਾਵਰਡ ਰਾਈਫਲਸ ਓਨ ਕਰਦੇ ਸੀਗੇ। ਜਿਹੜੇ ਪ੍ਰਾਈਮ ਮਿਨਿਸਟਰ ਐਲਬਨੀਜ਼ ਆ, ਉਹਨਾਂ ਨੇ ਕਿਹਾ ਵੀ ਜਿਹੜਾ ਕੋਈ ਸਬਅਰਬ ਦੇ ਵਿੱਚ ਰਹਿ ਰਿਹਾ ਸਿਡਨੀ 'ਚ, ਉਹਨੂੰ ਕੋਈ ਲੋੜ ਨਹੀਂ ਆ, ਕੋਈ ਰੀਜ਼ਨ ਨਹੀਂ ਹੈਗਾ ਉਹਦੇ ਕੋਲ ਵੀ ਉਹਨੂੰ ਇੰਨੀਆਂ ਬੰਦੂਕਾਂ ਚਾਹੀਦੀਆਂ ਜਿਹੜੀਆਂ ਹੋਣ। ਆਸਟ੍ਰੇਲੀਆ ਕਹਿੰਦਾ ਵੀ ਉਹ ਪੇ ਕਰੂਗਾ ਆਪਣੇ ਗਨ ਓਨਰਸ ਨੂੰ ਸਰੈਂਡਰ ਕਰਨ ਦੇ ਲਈ ਸਰਪਲਸ ਨਿਊਲੀ ਬੈਂਡ ਤੇ ਇਲੀਗਲ ਫਾਇਰ ਆਰਮਸ ਨੂੰ। ਸੋਮਵਾਰ ਨੂੰ ਉਹਨਾਂ ਨੇ ਐਲਾਨ ਕੀਤਾ ਸੀਗਾ ਵੀ ਕੋਈ ਵੀ ਐਕਸ਼ਨ ਉਹ ਲੈਣ ਦੇ ਲਈ ਰੈਡੀ ਨੇ, ਤਿਆਰ ਨੇ, ਤਾਂ ਜੋ ਸਖਤ ਗਨ ਕਾਨੂੰਨ ਆ ਆਸਟ੍ਰੇਲੀਆ ਦੇ ਵਿੱਚ ਲਿਆਂਦੇ ਜਾ ਸਕਣ। ਸੋ ਤਸਮੈਨੀਆ ਦੇ ਵਿੱਚ ਕਈ ਦਹਾਕੇ ਪਹਿਲਾਂ ਇਸੇ ਤਰੀਕੇ ਦਾ ਇੱਕ ਗੋਲੀਕਾਂਡ ਵਾਪਰਿਆ ਸੀ। ਉਸ ਤੋਂ ਬਾਅਦ ਦੇ ਵਿੱਚ ਵੀ ਇਹਨਾਂ ਨੇ, ਆਸਟ੍ਰੇਲੀਆ ਨੇ ਸਖਤ ਕਾਨੂੰਨ ਲਿਆਂਦੇ ਸੀ, ਤੇ ਆ ਹੁਣ ਕੁਝ ਦਿਨ ਪਹਿਲਾਂ ਵਾਪਰੇ ਗੋਲੀਕਾਂਡ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਆਲਰੇਡੀ ਜਿਹੜਾ ਇੱਕ ਗਨ ਬਾਇਬੈਕ ਪ੍ਰੋਗਰਾਮ ਸਕੀਮ ਆ ਉਹ ਇੱਥੇ ਲੈ ਆਂਦਾ। ਕਹਿੰਦੇ ਵੀ ਆਸਟ੍ਰੇਲੀਆ ਦੀਆਂ ਸਟੇਟ ਤੇ ਜਿਹੜੀਆਂ ਟੈਰੀਟੋਰੀਅਲ ਐਡਮਿਨਿਸਟ੍ਰੇਸ਼ਨ ਆ, ਉਹਨਾਂ ਦੇ ਨਾਲ ਮਿਲ ਕੇ ਜਿਹੜੀ ਫੈਡਰਲ ਸਰਕਾਰ ਆ ਇਸ ਸਕੀਮ ਨੂੰ ਅੱਗੇ ਜਿਹੜੀ ਉਹ ਵਧਾਊਗੀ, ਤੇ ਜਿਨ੍ਹਾਂ ਦੇ ਕੋਲ ਵੀ ਸਰਪਲਸ ਜਾਂ ਇਲੀਗਲ ਗਨਸ ਨੇ ਜਿਹੜੀਆਂ, ਜਾਂ ਉਹ ਗਨਸ ਬੈਨ ਹੋ ਚੁੱਕੀਆਂ ਜਿਹੜੀਆਂ ਨੇ, ਉਹਨਾਂ ਨੂੰ ਵਾਪਸ ਲਿਆ ਜਾਵੇਗਾ ਤੇ ਉਸ ਦੇ ਬਦਲੇ ਉਹਨਾਂ ਨੂੰ ਮਨੀ ਜਿਹੜੀ ਉਹ ਦਿੱਤੀ ਜਾਵੇਗੀ। ਬੌਂਡੀ ਬੀਚ ਦੀ ਕਤਲੋਗਾਰਤ ਤੋਂ ਬਾਅਦ 'ਚ ਜਿਹੜੇ ਪੇ-ਪੁੱਤ ਸਾਜਿਦ ਅਕਰਮ ਤੇ ਨਵੀਦ ਅਕਰਮ ਨੇ ਜੋ ਕਤਲ ਕੀਤੇ, 15 ਜਾਣੇ ਮਾਰ ਦਿੱਤੇ ਸੀ ਜੂਇਸ਼ ਹੌਲੀਡੇ ਦੇ ਉੱਤੇ, ਉੱਥੇ ਗੈਦਰਿੰਗ ਜਿਹੜੀ ਹੋਈ ਸੀ। ਉਸ ਤੋਂ ਬਾਅਦ ਦੇ ਵਿੱਚ ਆਸਟ੍ਰੇਲੀਆ ਨੇ ਕਿਹਾ ਸੀਗਾ ਵੀ ਉਹ ਹੋਰ ਗਨ ਕੰਟਰੋਲ ਦੇ ਉੱਤੇ ਕਦਮ ਵਧਾਉਣਗੇ। ਅੱਜ ਆਸਟ੍ਰੇਲੀਆ ਨੇ ਅਨਾਉਂਸ ਕੀਤਾ ਹੈ, ਉਹਨਾਂ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਨੇ, ਵੀ ਉਹ ਗਨ ਬਾਇਬੈਕ ਪਲਾਨ ਅਨਾਉਂਸ ਕਰਨ ਜਾ ਰਹੇ ਆ। ਹਫ਼ਤੇ ਦੇ ਵਿੱਚ ਹੀ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੇ ਕਦਮ ਵੀ ਜਿਹੜਾ ਉਹ ਚੁੱਕ ਲਿਆ ਹੈਗਾ ਆ 15 ਜਾਣਿਆਂ ਦੀ ਮੌਤ ਤੋਂ ਬਾਅਦ ਦੇ ਵਿੱਚ। ਕਹਿੰਦੇ ਵੀ ਸਵੀਪਿੰਗ ਗਨ ਬਾਇਬੈਕ ਪਲਾਨ ਉਹ ਲਿਆ ਰਹੇ ਨੇ, ਸਕੀਮ ਲਿਆ ਰਹੇ ਨੇ, ਜਿਸ ਦੇ ਨਾਲ ਸਟਰੀਟਸ ਤੋਂ ਜਿਹੜੀਆਂ ਬੰਦੂਕਾਂ ਆ ਉਹ ਵਾਪਸ ਲੈ ਲਈਆਂ ਜਾਣਗੀਆਂ। ਜਿਹੜੇ ਅਕਰਮ ਪੇਪਤ ਸੀਗੇ, ਉਹਨਾਂ ਦੇ ਦੁਆਰਾ ਕਹਿੰਦੇ ਵੀ ਉਹ 6 ਹਾਈ ਪਾਵਰਡ ਰਾਈਫਲਸ ਓਨ ਕਰਦੇ ਸੀਗੇ। ਜਿਹੜੇ ਪ੍ਰਾਈਮ ਮਿਨਿਸਟਰ ਐਲਬਨੀਜ਼ ਆ, ਉਹਨਾਂ ਨੇ ਕਿਹਾ ਵੀ ਜਿਹੜਾ ਕੋਈ ਸਬਅਰਬ ਦੇ ਵਿੱਚ ਰਹਿ ਰਿਹਾ ਸਿਡਨੀ 'ਚ, ਉਹਨੂੰ ਕੋਈ ਲੋੜ ਨਹੀਂ ਆ, ਕੋਈ ਰੀਜ਼ਨ ਨਹੀਂ ਹੈਗਾ ਉਹਦੇ ਕੋਲ ਵੀ ਉਹਨੂੰ ਇੰਨੀਆਂ ਬੰਦੂਕਾਂ ਚਾਹੀਦੀਆਂ ਜਿਹੜੀਆਂ ਹੋਣ। ਆਸਟ੍ਰੇਲੀਆ ਕਹਿੰਦਾ ਵੀ ਉਹ ਪੇ ਕਰੂਗਾ ਆਪਣੇ ਗਨ ਓਨਰਸ ਨੂੰ ਸਰੈਂਡਰ ਕਰਨ ਦੇ ਲਈ ਸਰਪਲਸ ਨਿਊਲੀ ਬੈਂਡ ਤੇ ਇਲੀਗਲ ਫਾਇਰ ਆਰਮਸ ਨੂੰ। ਸੋਮਵਾਰ ਨੂੰ ਉਹਨਾਂ ਨੇ ਐਲਾਨ ਕੀਤਾ ਸੀਗਾ ਵੀ ਕੋਈ ਵੀ ਐਕਸ਼ਨ ਉਹ ਲੈਣ ਦੇ ਲਈ ਰੈਡੀ ਨੇ, ਤਿਆਰ ਨੇ, ਤਾਂ ਜੋ ਸਖਤ ਗਨ ਕਾਨੂੰਨ ਆ ਆਸਟ੍ਰੇਲੀਆ ਦੇ ਵਿੱਚ ਲਿਆਂਦੇ ਜਾ ਸਕਣ। ਸੋ ਤਸਮੈਨੀਆ ਦੇ ਵਿੱਚ ਕਈ ਦਹਾਕੇ ਪਹਿਲਾਂ ਇਸੇ ਤਰੀਕੇ ਦਾ ਇੱਕ ਗੋਲੀਕਾਂਡ ਵਾਪਰਿਆ ਸੀ। ਉਸ ਤੋਂ ਬਾਅਦ ਦੇ ਵਿੱਚ ਵੀ ਇਹਨਾਂ ਨੇ, ਆਸਟ੍ਰੇਲੀਆ ਨੇ ਸਖਤ ਕਾਨੂੰਨ ਲਿਆਂਦੇ ਸੀ, ਤੇ ਆ ਹੁਣ ਕੁਝ ਦਿਨ ਪਹਿਲਾਂ ਵਾਪਰੇ ਗੋਲੀਕਾਂਡ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਆਲਰੇਡੀ ਜਿਹੜਾ ਇੱਕ ਗਨ ਬਾਇਬੈਕ ਪ੍ਰੋਗਰਾਮ ਸਕੀਮ ਆ ਉਹ ਇੱਥੇ ਲੈ ਆਂਦਾ। ਕਹਿੰਦੇ ਵੀ ਆਸਟ੍ਰੇਲੀਆ ਦੀਆਂ ਸਟੇਟ ਤੇ ਜਿਹੜੀਆਂ ਟੈਰੀਟੋਰੀਅਲ ਐਡਮਿਨਿਸਟ੍ਰੇਸ਼ਨ ਆ, ਉਹਨਾਂ ਦੇ ਨਾਲ ਮਿਲ ਕੇ ਜਿਹੜੀ ਫੈਡਰਲ ਸਰਕਾਰ ਆ ਇਸ ਸਕੀਮ ਨੂੰ ਅੱਗੇ ਜਿਹੜੀ ਉਹ ਵਧਾਊਗੀ, ਤੇ ਜਿਨ੍ਹਾਂ ਦੇ ਕੋਲ ਵੀ ਸਰਪਲਸ ਜਾਂ ਇਲੀਗਲ ਗਨਸ ਨੇ ਜਿਹੜੀਆਂ, ਜਾਂ ਉਹ ਗਨਸ ਬੈਨ ਹੋ ਚੁੱਕੀਆਂ ਜਿਹੜੀਆਂ ਨੇ, ਉਹਨਾਂ ਨੂੰ ਵਾਪਸ ਲਿਆ ਜਾਵੇਗਾ ਤੇ ਉਸ ਦੇ ਬਦਲੇ ਉਹਨਾਂ ਨੂੰ ਮਨੀ ਜਿਹੜੀ ਉਹ ਦਿੱਤੀ ਜਾਵੇਗੀ।